ਵਾਸ਼ਿੰਗਟਨ ਵਿੱਚ ਨਫ਼ਰਤੀ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਦੇ ਸ਼ਿਕਾਰ ਲੋਕਾਂ ਦੀ ਤੁਰੰਤ ਸਹਾਇਤਾ ਲਈ ਹੋਟਲਾਈਨ ਜਾਰੀ। ਸਿਆਟਲ ਨਾਲ ਲੱਗਦੇ ਸ਼ਹਿਰ ਕੈਂਟ ਵਿੱਚ ਸਿੱਖ ਬੀਬੀ ਸ਼ਰਨ ਕੌਰ ਨੇ ਜਿੱਤੀ ਕੈਂਟ ਸਿਟੀ ਦੀ ਪ੍ਰੀ-ਇਲੈਕਸ਼ਨ। ਵਿਦਿਆਰਥੀ ਜਥੇਬੰਦੀ 7 ਵੱਲੋਂ ਅਸ਼ਮੀਰ ਸਿੰਘ ਨੇ PUC SC ਦੇ ਮੀਤ ਪ੍ਰਧਾਨ ਵਜੋਂ ਪੰਜਾਬੀ ਵਿੱਚ ਲਿਆ ਹਲਫ਼। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਅਤੇ ਸਮੁੱਚੀ ਪੰਚਾਇਤ ਵੱਲੋਂ ਪਾਇਆ ਗਿਆ ਪ੍ਰਵਾਸੀਆਂ ਦਾ ਬਾਈਕਾਟ ਕਰਨ ਦਾ ਮਤਾ। ਹੇਟ ਕ੍ਰਾਈਮ ਦੀ ਅਹਿਮੀਅਤ ਇਹ ਹੁੰਦੀ ਆ ਕਿ ਉਹ ਸਾਡੀ ਪਹਿਚਾਣ ਕਰਕੇ ਸਾਡੇ 'ਤੇ ਅਤਿਆਚਾਰ ਕਰਨ ਨੂੰ ਕੋਈ ਆਉਂਦਾ ਹੈ ਤਾਂ ਉਹਦੇ ਕਰਕੇ ਸਾਨੂੰ ਆਪਣੇ ਲਈ ਸਾਵਧਾਨ ਹੋਣ ਲਈ FBI ਤੋਂ ਸਟੈਟਿਸਟਿਕਸ ਵੀ ਪ੍ਰਗਟ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਕਰਕੇ ਸਾਡੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਉਹ ਸਾਡੀ ਮਦਦ ਕਰ ਸਕਣ। ਸੋ ਸਾਰਿਆਂ ਨੂੰ ਇਹੀ ਉਮੀਦ ਹੈ ਵੀ ਉਹ ਇਹ ਹੌਟਲਾਈਨ ਨੂੰ ਜਦ ਮਰਜ਼ੀ ਸਾਡੀ ਕਮਿਊਨਿਟੀ ਦੇ ਵਿੱਚ ਕੁਛ ਵੀ ਹੋਵੇ ਉਹਨਾਂ ਨੂੰ ਸੰਪਰਕ ਕਰਨ ਅਤੇ ਸਾਡੀ ਜਿਹੜੀ ਇੱਥੇ ਸਿਆਸਤ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਅਤਿਆਚਾਰ ਹੋਇਆ। ਵਾਸ਼ਿੰਗਟਨ ਨੇ ਨਫ਼ਰਤੀ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਲਈ ਇੱਕ ਹੋਟਲਾਈਨ ਪਾਇਲਟ ਸ਼ੁਰੂ ਕੀਤੀ ਹੈ। FBI ਦੇ ਨਫ਼ਰਤੀ ਅਪਰਾਧਾਂ ਦੇ ਆંકੜਿਆਂ ਦੇ ਅਨੁਸਾਰ ਵਾਸ਼ਿੰਗਟਨ 2018 ਤੋਂ ਬਾਅਦ ਸਭ ਤੋਂ ਵੱਧ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਾਲੇ 5 ਰਾਜਾਂ ਵਿੱਚੋਂ ਇੱਕ ਰਿਹਾ ਹੈ। ਨਫ਼ਰਤੀ ਅਪਰਾਧਾਂ ਅਤੇ ਪੱਖਪਾਤ ਦੀਆਂ ਘਟਨਾਵਾਂ ਦਾ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰਿਆਂ 'ਤੇ ਵਿਨਾਸ਼ਕਾਰੀ ਅਤੇ ਲੰਮੇ ਸਮੇਂ ਤੱਕ ਚੱਲਣ ਵਾਲਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਲੋਕ ਜਿੱਥੇ ਰਹਿੰਦੇ ਹਨ ਉੱਥੇ ਅਣਚਾਹੇ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ। ਹੋਟਲਾਈਨ ਸਟਾਫ ਕਾਲ ਕਰਨ ਵਾਲਿਆਂ ਨੂੰ ਸਹੀ ਜਾਣਕਾਰੀ ਅਤੇ ਸਹਾਇਤਾ ਸੇਵਾਵਾਂ ਲੱਭਣ ਵਿੱਚ ਮਦਦ ਕਰੇਗਾ। ਹੋਟਲਾਈਨ 1-855-225-1010 ਤੇ ਕਾਲ ਕਰਕੇ ਉਪਲਬਧ ਹੈ। ਕੋਈ ਵੀ ਜੋ 3 ਪਾਇਲਟ ਕਾਉਂਟੀਆਂ ਵਿੱਚ ਨਫ਼ਰਤੀ ਅਪਰਾਧ ਜਾਂ ਪੱਖਪਾਤ ਦੀ ਘਟਨਾ ਦੀ ਰਿਪੋਰਟ ਕਰਨਾ ਚਾਹੁੰਦਾ ਹੈ ਉਹ atg.wa.gov/report ਹੇਠ ਤੇ ਵੀ ਜਾ ਸਕਦਾ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਨੇ 2024 ਵਿੱਚ ਹੋਟਲਾਈਨ ਬਣਾਈ ਸੀ, ਜਦੋਂ ਇਸ ਨੇ 2 ਪੱਖੀ ਸਮਰਥਨ ਨਾਲ ਸੈਨੇਟ ਬਿੱਲ 5427 ਨੂੰ ਅਪਣਾਇਆ ਸੀ। ਸਾਨੂੰ ਸਿਆਟਲ ਦੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਇੱਕ ਨਵੀਂ ਹੌਟਲਾਈਨ ਬਣੀ ਆ ਜਿਹਦੇ 'ਤੇ ਤੁਸੀਂ ਜਾ ਕੇ ਸੰਪਰਕ ਕਰਕੇ ਅਤੇ ਆਪਣੀ ਸਟੇਟ ਦੇ ਜਿਹੜੇ ਪੁਲਿਸ ਵਾਲੇ ਆ ਮੁਲਾਜ਼ਮ ਨੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਵੀ ਸਾਡੇ ਨਾਲ ਕੋਈ ਨਾ ਕੋਈ ਹੇਟ ਕ੍ਰਾਈਮ ਹੋਇਆ ਹੈ। ਹੇਟ ਕ੍ਰਾਈਮ ਦੀ ਅਹਿਮੀਅਤ ਇਹ ਹੁੰਦੀ ਆ ਕਿ ਉਹ ਸਾਡੀ ਪਹਿਚਾਣ ਕਰਕੇ ਸਾਡੇ 'ਤੇ ਅਤਿਆਚਾਰ ਕਰਨ ਨੂੰ ਕੋਈ ਆਉਂਦਾ ਹੈ ਤਾਂ ਉਹਦੇ ਕਰਕੇ ਸਾਨੂੰ ਆਪਣੇ ਲਈ ਸਾਵਧਾਨ ਹੋਣ ਲਈ FBI ਤੋਂ ਸਟੈਟਿਸਟਿਕਸ ਵੀ ਪ੍ਰਗਟ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਕਰਕੇ ਸਾਡੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਉਹ ਸਾਡੀ ਮਦਦ ਕਰ ਸਕਣ। ਸੋ ਸਾਰਿਆਂ ਨੂੰ ਇਹੀ ਉਮੀਦ ਹੈ ਵੀ ਉਹ ਇਹ ਹੌਟਲਾਈਨ ਨੂੰ ਜਦ ਮਰਜ਼ੀ ਸਾਡੀ ਕਮਿਊਨਿਟੀ ਦੇ ਵਿੱਚ ਕੁਛ ਵੀ ਹੋਵੇ ਉਹਨਾਂ ਨੂੰ ਸੰਪਰਕ ਕਰਨ ਅਤੇ ਸਾਡੀ ਜਿਹੜੀ ਇੱਥੇ ਸਿਆਸਤ ਆ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨਾਲ ਅਤਿਆਚਾਰ ਹੋਇਆ। ਅਸੀਂ ਗੱਲ ਕਰ ਰਹੇ ਜੀ ਵਾਸ਼ਿੰਗਟਨ ਸਟੇਟ ਦੇ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਹੇਟ ਕ੍ਰਾਈਮ ਦਾ ਜਿਹੜਾ ਬਿੱਲ ਪਾਸ ਹੋਇਆ ਸੀਗਾ ਔਰ ਪਲੱਸ ਇੱਕ ਜਿਹੜੀ ਸਭ ਤੋਂ ਵੱਡੀ ਸਾਡੀ ਜਿੱਤ ਸੀਗੀ ਕਿ ਹੇਟ ਕ੍ਰਾਈਮ ਹੈਲਪਲਾਈਨ ਸ਼ੁਰੂ ਕੀਤੀ ਗਈ ਸੀਗੀ। ਸੋ ਇਸ ਦੀ ਆਪਾਂ ਜਿਹੜੀ ਮੇਨ ਗੱਲ ਕਰਦੇ ਹਾਂ ਕਿ ਇਸ ਬਿੱਲ ਨੂੰ ਲਿਆਉਣ ਲਈ ਜਿਹੜੀਆਂ ਕਾਲਾਂ ਘਾਲੀਆਂ ਗਈਆਂ ਉਹਦੇ ਪਿੱਛੇ ਬਹੁਤ ਐਫਰਟ ਲੱਗੀ ਆ। ਇਹ ਸਾਡਾ ਜਿਹੜਾ ਇੱਥੇ ਖਾਲਸਾ ਕਨਵੈਨਸ਼ਨ ਸੈਂਟਰ ਫੈਡਰਲ ਵੇ ਵਿਖੇ ਉੱਥੇ ਵੈਂਡਲਿਜ਼ਮ ਹੋਇਆ ਸੀ ਕਾਫੀ ਸਮਾਂ ਪਹਿਲਾਂ ਅਤੇ ਅਸੀਂ ਉਹ ਵੈਂਡਲਿਜ਼ਮ ਨੂੰ ਲੈ ਕੇ ਕਾਫੀ ਲੰਬਾ ਪ੍ਰੋਟੈਸਟ ਕੀਤਾ ਸੀਗਾ। ਸਾਡੇ ਜਿਹੜੇ ਸਰਮੁਖ ਨੇ ਭਾਈ ਸਾਹਿਬ ਜਸਮੀਤ ਸਿੰਘ ਜੀ, ਡਾਕਟਰ ਜਸਮੀਤ ਸਿੰਘ, ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਕੀਤੀ। ਉਹਨਾਂ ਨੇ ਜਿਹੜੀਆਂ ਉਹ ਗਵਰਨਰ ਦੀ ਹੇਟ ਕ੍ਰਾਈਮ ਜਿਹੜੀ ਆ ਕਮੇਟੀ ਆ ਉਹਦੇ ਮੈਂਬਰ ਨੇ, ਪਲੱਸ ਉਹਨਾਂ ਨੇ ਗਵਰਨਰ ਨਾਲ ਗੱਲਬਾਤ ਕਰਕੇ ਔਰ ਜਿਹੜੇ ਜਿੰਨੇ ਵੀ ਸੈਨੇਟਰ ਸੀਗੇ ਉਹਨਾਂ ਨੂੰ ਰੀਚ ਆਊਟ ਕਰਕੇ ਇਸ ਇਸ਼ੂ ਨੂੰ ਜ਼ਿਆਦਾ ਉਭਾਰਿਆ ਤਾਂ ਕਿ ਸਾਨੂੰ ਲੋੜ ਆ। ਸੋ ਜਿਹੜੀ ਮੇਨ ਮੁਸ਼ਕਿਲ ਆਉਂਦੀ ਸੀ ਸਾਨੂੰ ਪਹਿਲਾਂ ਕਿ ਜਿਹੜੇ ਕੋਈ ਇਸ਼ੂ ਹੁੰਦੇ ਸੀ ਉਹ ਇਸ਼ੂ ਜਿਹੜੇ ਉਹ ਪੁਲਿਸ ਜਿਹੜੀ ਆ ਉਹਨਾਂ ਇਸ਼ੂਆਂ ਨੂੰ ਇੱਕ ਐਜ਼ ਨਾਰਮਲ ਕ੍ਰਾਈਮ ਰਿਕਾਰਡ ਕਰ ਦਿੰਦੀ ਸੀਗੀ ਔਰ ਉਹਨੂੰ ਹੇਟ ਕ੍ਰਾਈਮ ਨਹੀਂ ਸੀ ਕਰਦੀ। ਸੋ ਇਹ ਜਿਹੜੀ ਘਾਲੀ ਗਈ ਆ ਇਹਦੇ ਤਹਿਤ ਸਾਨੂੰ ਇਹ ਫਾਇਦਾ ਹੋਇਆ ਕਿ ਜਿਹੜਾ ਹੁਣ ਅਸੀਂ ਹੇਟ ਕ੍ਰਾਈਮ ਲਾਈਨ 'ਤੇ ਕਾਲ ਕਰਕੇ ਸਿੱਧਾ ਦੱਸ ਸਕਦੇ ਹਾਂ ਕਿ ਹੇਟ ਕ੍ਰਾਈਮ ਆ ਵਰਸਸ ਇੱਕ ਨਾਰਮਲ ਕ੍ਰਾਈਮ। ਜਦੋਂ ਨਾਰਮਲ ਕ੍ਰਾਈਮ ਹੁੰਦਾ ਉਹ ਲੋਕਲ ਪੁਲਿਸ ਕੋਲ ਜਾਂਦਾ, ਲੋਕਲ ਪੁਲਿਸ ਹੁੰਦਾ ਕੁਛ ਨਹੀਂ ਕਰਦੀ। ਜਿਹੜਾ ਹੇਟ ਕ੍ਰਾਈਮ ਆ ਉਹ FBI ਕੋਲ ਜਾਂਦਾ ਔਰ FBI ਉਹਦੀ ਇੱਕ ਹੇਟ ਕ੍ਰਾਈਮ ਦੇ ਲਾਅ 'ਤੇ ਸਿਵਲ ਰਾਈਟਸ ਦੇ ਅਧੀਨ ਕਾਰਵਾਈ ਕਰਦੀ ਆ। ਸੋ ਇਹ ਇੱਕ ਲੰਮਾ ਪ੍ਰੋਸੈਸ ਸੀਗਾ, ਸਮਾਂ ਲੱਗਾ, ਪਰ ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਜਸਮੀਤ ਸਿੰਘ ਜੀ ਦੇ, ਖਾਲਸਾ ਗੁਰਮਤਿ ਸੈਂਟਰ ਦੇ, ਸਾਡੀ ਜਿਹੜੀ ਸੈਂਟਰ ਆ ਭੈਣ ਮਨਕਾ ਢੀਂਗਰਾ, ਉਹਨਾਂ ਨੇ ਬਹੁਤ ਜ਼ੋਰ ਪਾਇਆ। ਸੋ ਇਸ ਕੰਮ ਨੂੰ, ਇਸ ਬਿੱਲ ਨੂੰ ਅੱਗੇ ਲਿਆਉਣ ਲਈ ਔਰ ਇਹ ਬਹੁਤ ਹੀ ਵੱਡੀ ਸਹੂਲਤ ਹੈ ਇਸ ਦਾ, ਨਾ ਕਿ ਇਕੱਲੀ ਸਿੱਖ ਕਮਿਊਨਿਟੀ ਲਈ ਬਲਕਿ ਜਿੰਨੀਆਂ ਵੀ ਮਾਈਨੋਰਿਟੀ ਕਮਿਊਨਿਟੀਜ਼ ਨੇ ਜਿਨ੍ਹਾਂ ਨਾਲ ਵੀ ਕਿਤੇ ਧੱਕਾ ਹੁੰਦਾ, ਹੇਟ ਹੁੰਦੀ ਆ, ਉਹਨਾਂ ਲਈ ਇਹ ਬਿੱਲ ਬਹੁਤ ਲਾਹੇਵੰਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਅੱਜ ਆਪ ਸਾਰਿਆਂ ਦੇ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ। ਉਹ ਇਹ ਹੈਗੀ ਹੈ ਕਿ ਵਾਸ਼ਿੰਗਟਨ ਸਟੇਟ ਦੀ ਜਿਹੜੀ ਇੱਥੇ ਸੈਨੇਟ ਦੇ ਹਾਊਸ ਹੈਗਾ, ਉਹਨਾਂ ਨੇ ਕੁਝ ਚਿਰ ਪਹਿਲੇ ਇੱਕ ਲੈਜਿਸਲੇਸ਼ਨ ਪਾਸ ਕੀਤੀ ਸੀ। ਉਹ ਸੀਗੀ ਹੇਟ ਕ੍ਰਾਈਮ ਲੈਜਿਸਲੇਸ਼ਨ, ਜਾਂ ਕਿ ਇੱਕ ਹੌਟਲਾਈਨ ਤਿਆਰ ਹੋ ਸਕੇ ਤੇ ਇੱਕ ਵੈਬਸਾਈਟ ਤਿਆਰ ਹੋ ਸਕੇ ਜਿੱਥੇ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ, ਬੁਲਿੰਗ ਹੁੰਦੀ ਹੈ, ਕੋਈ ਪਰੇਸ਼ਾਨ ਕਰਦਾ ਤੁਹਾਨੂੰ, ਤੇ ਤੁਸੀਂ ਜਾ ਕੇ ਉਹਦੀ ਰਿਪੋਰਟ ਦੇ ਸਕੋ। ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਉਹ 1.5 ਸਾਲ ਤੋਂ ਬਾਅਦ ਉਹ ਜਿਹੜਾ ਕੰਮ ਹੁੰਦਾ ਰਿਹਾ ਅਟਾਰਨੀ ਜਨਰਲ ਆਫਿਸ ਦੇ ਨਾਲ, ਡਿਫਰੈਂਟ ਕਮਿਊਨਿਟੀਜ਼ ਦੇ ਨਾਲ, ਤੇ ਉਹ ਜਿਹੜੀ ਵੈਬਸਾਈਟ ਤੇ ਜਿਹੜੀ ਹੌਟਲਾਈਨ ਹੈ ਉਹ ਹੁਣ ਤਿਆਰ ਹੈਗੀ ਹੈ। ਸੋ ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਹੈਗਾ ਕਿ ਕੋਈ ਵੀ ਕਦੀ ਵੀ ਉਸ ਹੌਟਲਾਈਨ ਨੂੰ ਕਾਲ ਕਰਕੇ, ਤੇ ਭਾਵੇਂ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਕਿ ਨਹੀਂ, ਉੱਥੇ ਪੰਜਾਬੀ ਵੀ ਅਵੇਲੇਬਲ ਹੈਗੀ ਹੈ, ਉੱਥੇ ਜਾ ਕੇ ਤੁਸੀਂ ਹੌਟਲਾਈਨ ਤੇ ਕਾਲ ਕਰਕੇ ਉਹ 800 ਨੰਬਰ ਤੇ ਤੁਸੀਂ ਆਪਣੇ ਬਾਰੇ ਦੱਸ ਸਕਦੇ ਹੋ ਕਿ ਤੁਹਾਡੇ ਨਾਲ ਕੀ ਹੋਇਆ, ਤੇ ਉਹ ਅਟਾਰਨੀ ਜਨਰਲ ਦੇ ਵਿੱਚ ਰਿਕਾਰਡ ਵਿੱਚ ਆ ਜਾਏਗਾ ਤੇ ਫਿਰ ਇਨਵੈਸਟੀਗੇਸ਼ਨ ਹੋਏਗੀ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹੈਲਪ ਮਿਲੇ, ਲੀਗਲ ਹੈਲਪ ਮਿਲੇ, ਤੁਹਾਨੂੰ ਅਟਾਰਨੀ ਜਨਰਲ ਜਿਹੜਾ ਹੈਗਾ ਇਨਵੈਸਟੀਗੇਟ ਕਰੇ, ਜਾਂ ਪੁਲਿਸ ਦੀ ਹੈਲਪ ਮਿਲੇ, ਤੇ ਉਹ ਫਿਰ ਅੱਗੇ ਪਰਸਿਊ ਕਰਨਗੇ ਕਿ ਮੇਕ ਸ਼ੋਰ ਕਰਨ ਲਈ ਕਿ ਉਹ ਚੀਜ਼ਾਂ ਹੋਣ। ਜਾਂ ਤੁਹਾਡੇ ਨਾਲ ਕਿਸੇ ਨੇ ਕੋਈ ਵਿਤਕਰਾ ਨਹੀਂ, ਤੁਹਾਡੇ ਨਾਲ ਕੋਈ ਮਾਰਪੀਟ ਕੀਤੀ ਹੈ, ਤੁਹਾਨੂੰ ਸੱਟ ਲੱਗੀ ਹੈ ਉਸ ਦੇ ਕਾਰਨ, ਤੇ ਤੁਹਾਨੂੰ ਉਹਦੇ ਲਈ ਹੈਲਪ ਦੇ ਲਈ ਵੀ ਉਹ ਹੈਲਪ ਕਰਨਗੇ। ਜਾਂ ਤੁਹਾਡੇ ਸਕੂਲ ਦੇ ਵਿੱਚ ਕੋਈ ਬੁਲਿੰਗ ਹੋ ਰਹੀ ਹੈ ਤੇ ਸਕੂਲ ਨੂੰ ਅਪਰੋਚ ਕਰਨਾ, ਉਹਨਾਂ ਦੇ ਨਾਲ ਗੱਲ ਕਰਨੀ, ਉਹਦੇ ਵਿੱਚ ਤੁਹਾਡੀ ਹੈਲਪ ਕਰਨਗੇ। ਸੋ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਹੌਟਲਾਈਨ ਤੇ ਵੈਬਸਾਈਟ ਦਾ ਬਹੁਤ ਇਸਤੇਮਾਲ ਕਰੋ। ਸਾਡੀ ਜਿਹੜੀ ਕਮਿਊਨਿਟੀ ਹੈ ਉਹਦੀ ਘੱਟ ਤੋਂ ਘੱਟ ਹੁੰਦੀ ਹੈ ਜਿਹੜੀ ਰਿਪੋਰਟਿੰਗ ਹੁੰਦੀ ਹੈ, ਤੇ ਮੈਂ ਚਾਹੁੰਦਾ ਕਿ ਇਸ ਤਰੀਕੇ ਨਾਲ ਹੁਣ ਜਿਹੜੇ ਮੈਕੈਨਿਜ਼ਮਸ ਅਵੇਲੇਬਲ ਹੈ ਉਹਨਾਂ ਨੂੰ ਅਸੀਂ ਯੂਜ਼ ਕਰਕੇ ਲੋਕਾਂ ਨੂੰ ਦੱਸੀਏ, ਇਸ ਗਵਰਨਮੈਂਟ ਨੂੰ ਦੱਸੀਏ ਕਿ ਜੇ ਸਿੱਖਾਂ ਨਾਲ ਕੋਈ ਵਿਤਕਰਾ ਹੁੰਦਾ ਹੈ, ਕੋਈ ਧੱਕਾ ਹੁੰਦਾ ਹੈ, ਕੋਈ ਬੁਲਿੰਗ ਹੁੰਦੀ ਹੈ, ਤੇ ਉਹਦੇ ਬਾਰੇ ਉਹਨਾਂ ਨੂੰ ਪਤਾ ਲੱਗੇ, ਜਾਂ ਕਿ ਸਾਡੇ ਕੋਲ ਉਹ ਆંકੜੇ ਹੋਣ ਜਿਹਦੇ ਨਾਲ ਫਿਰ ਸਾਡੀ ਕਮਿਊਨਿਟੀ ਦੀ ਹੈਲਪ ਹੋ ਸਕੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਹੌਟਲਾਈਨ ਤੇ ਵੈਬਸਾਈਟ ਤੁਹਾਡੇ ਲਈ ਤਿਆਰ ਕੀਤੀ ਗਈ ਹੈ, ਇਹਦੀ ਇਨਫੋਰਮੇਸ਼ਨ ਨਾਲ ਪਾ ਦਾਂਗੇ, ਤੇ ਪਲੀਜ਼ ਉਹਦੇ ਤੇ ਕਾਲ ਕਰਕੇ ਜ਼ਰੂਰ ਟਾਈਮ ਸਿਰ ਇਸ ਬਾਰੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਆਟਲ ਦੇ ਨਾਲ ਲੱਗਦੇ ਸ਼ਹਿਰ ਕੈਂਟ ਵਿੱਚ ਸ਼ਰਨ ਕੌਰ ਸ਼ੋਕਰ ਨਾਂ ਦੀ ਸਿੱਖ ਬੀਬੀ ਨੇ ਮਹਿਜ਼ 29 ਸਾਲ ਦੀ ਉਮਰ ਵਿੱਚ ਵੱਡੀ ਮੱਲ ਮਾਰੀ ਹੈ। ਇਹਨਾਂ ਨੇ ਕੈਂਟ ਸਿਟੀ ਦੀ ਪ੍ਰੀ ਇਲੈਕਸ਼ਨ ਪੂਰੀ ਸ਼ਾਨ ਨਾਲ ਜਿੱਤ ਲਈ ਹੈ। ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਾਈਨਲ ਚੋਣ ਨਵੰਬਰ ਵਿੱਚ ਹੋਣ ਜਾ ਰਹੀ ਹੈ, ਜਿਸ ਲਈ ਉਹ ਸਖਤ ਮਿਹਨਤ ਕਰ ਰਹੇ ਹਨ, ਤੇ ਉਹਨਾਂ ਨੂੰ ਆਸ ਹੈ ਕਿ ਇਸ ਵਾਰ ਵੀ ਉਹ ਭਾਰੀ ਬਹੁਮਤ ਨਾਲ ਜਿੱਤਣਗੇ। ਆਪਣੀ ਪੜ੍ਹਾਈ ਦੇ ਨਾਲ-ਨਾਲ ਸ਼ਰਨ ਕੌਰ ਦੀ ਖਾਲਸਾ ਗੁਰਮਤਿ ਸੈਂਟਰ ਨਾਲ ਬੜੀ ਡੂੰਘੀ ਸਾਂਝ ਰਹੀ। ਉਹਨਾਂ ਇੱਥੋਂ ਪੰਜਾਬੀ ਅਤੇ ਗੁਰਮਤਿ ਦੀ ਸਿੱਖਿਆ ਦੇ ਨਾਲ-ਨਾਲ ਗੱਤਕੇ ਦੀ ਸਿਖਲਾਈ ਵੀ ਲਈ। ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੇ ਨਾਲ-ਨਾਲ ਪੰਜਾਬੀ ਦੀ ਪੜ੍ਹਾਈ ਪੂਰੀ ਕਰਦਿਆਂ ਸਕੂਲ ਵਿੱਚ ਵਲੰਟੀਅਰ ਦੇ ਤੌਰ ਤੇ ਵੀ ਸੇਵਾ ਕੀਤੀ। ਕੁਝ ਸਾਲ ਪਹਿਲਾਂ ਉਹਨਾਂ ਦਾ ਵਿਆਹ ਸਰਦਾਰ ਗੁਰਸ਼ਰਨ ਸਿੰਘ ਨਾਲ ਹੋਇਆ ਅਤੇ ਉਹਨਾਂ ਨੇ ਇੱਕ ਪੁੱਤਰ ਨੂੰ ਵੀ ਜਨਮ ਦਿੱਤਾ। ਸ਼ਰਨ ਕੌਰ ਨੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪਾਲਿਸੀ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ। ਸਿੱਖ ਕੌਮ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਅਕਸਰ ਸਰਕਾਰੀ ਸੰਸਥਾਵਾਂ ਵਿੱਚ ਆਪਣਾ ਪੱਖ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਰਹੇ ਹਨ। ਉਹਨਾਂ ਦੀਆਂ ਕਈ ਸਿਟੀ ਹਾਲ ਵਿੱਚ ਦਿੱਤੀਆਂ ਹੋਈਆਂ ਤਕਰੀਰਾਂ ਦੀ ਸ਼ਲਾਘਾ ਹੁੰਦੀ ਰਹੀ ਹੈ। ਪਿਛਲੇ ਸਮੇਂ ਚੱਲੇ ਬਲੈਕ ਲਾਈਵ ਮੈਟਰ ਵਿੱਚ ਵੀ ਉਹਨਾਂ ਨੇ ਵੱਡੀਆਂ ਸਟੇਜਾਂ ਤੋਂ ਤਕਰੀਰ ਕੀਤੀ, ਜਿਸ ਨੂੰ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਹ ਸਭ ਨੂੰ ਦੇਖਦਿਆਂ ਉਹਨਾਂ ਨੇ ਖੁਦ ਸਿਆਸਤ ਵਿੱਚ ਉਤਰਨ ਦਾ ਫੈਸਲਾ ਲਿਆ ਅਤੇ ਪਹਿਲੀ ਵਾਰ ਹੀ ਵੱਡੀ ਕਾਮਯਾਬੀ ਹਾਸਲ ਕੀਤੀ। ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਵਿਦਿਆਰਥੀ ਭਾਈਚਾਰੇ ਦੀ ਭਲਾਈ ਲਈ ਡੀਨ ਵਿਦਿਆਰਥੀ ਭਲਾਈ ਅਤੇ ਉਹਨਾਂ ਦੇ ਸਟਾਫ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਪੂਰਨ ਅਹਿੰਸਾ ਨੂੰ ਯਕੀਨੀ ਬਣਾਵਾਂਗਾ। ਮੈਂ ਆਪਣੇ ਕਾਰਜਕਾਲ ਦੌਰਾਨ ਚੋਣਾਂ ਸੰਬੰਧੀ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਰਿਕਟੋ ਕਮੇਟੀ ਦੇ ਸਿਫਾਰਸ਼ਾਂ ਦੀ ਪਾਲਣਾ ਕਰਾਂਗਾ। ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਅੱਜ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਦੀ ਮੌਜੂਦਗੀ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਹੁਦਿਆਂ ਦੀ ਸਹੁੰ ਚੁਕਾਈ ਗਈ। ਹਾਲਾਂਕਿ ਪੀਯੂ ਅਥਾਰਟੀ ਵੱਲੋਂ ਜੂਆਲੋਜੀ ਵਿਭਾਗ ਦੇ ਆਡੀਟੋਰੀਅਮ ਵਿੱਚ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਸਾਰੇ ਅਹੁਦੇਦਾਰਾਂ ਨੇ ਸਹੁੰ ਚੁੱਕੀ, ਪਰੰਤੂ ਭਾਜਪਾ ਦੇ ਵਿਦਿਆਰਥੀ ਵਿੰਗ ABVP ਤੋਂ ਪ੍ਰਧਾਨਗੀ ਦੀ ਚੋਣ ਜਿੱਤ ਚੁੱਕੇ ਗੌਰਵਵੀਰ ਸੋਹਲ ਨੇ ਲਾਅ ਆਡੀਟੋਰੀਅਮ ਵਿੱਚ ABVP ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਵਿੱਚ ਸਹੁੰ ਚੁੱਕੀ।
ਸਮਾਗਮ ਵਿੱਚ ਖਾਸ ਗੱਲ ਇਹ ਰਹੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਵਿਦਿਆਰਥੀ ਜਥੇਬੰਦੀ ਸੱਥ ਤੋਂ ਚੋਣ ਜਿੱਤ ਕੇ ਮੀਤ ਪ੍ਰਧਾਨ ਬਣੇ ਅਸ਼ਮੀਰ ਸਿੰਘ ਨੇ ਵਾਈਸ ਚਾਂਸਲਰ ਅਤੇ DSW ਪ੍ਰੋਫੈਸਰ ਅਮਿਤ ਚੌਹਾਨ ਦੀ ਮੌਜੂਦਗੀ ਵਿੱਚ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕ ਕੇ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ ਕੀਤੀ। ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਦਾ ਹਾਂ। ਮੈਂ ਆਪਣੇ ਕਾਰਜਕਾਲ ਦੌਰਾਨ ਚੋਣਾਂ ਸੰਬੰਧੀ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਰਿਕਟੋ ਕਮੇਟੀ ਦੇ ਸਿਫਾਰਸ਼ਾਂ ਦੀ ਪਾਲਣਾ ਕਰਾਂਗਾ। ਮੈਂ ਇੱਕ ਵਿਦਿਆਰਥੀ ਵਜੋਂ ਯੂਨੀਵਰਸਿਟੀ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਾਂਗਾ, ਜਿਵੇਂ ਕਿ ਉਹ ਸਮੇਂ-ਸਮੇਂ ਤੇ ਸੋਧੇ ਜਾਂਦੇ ਹਨ, ਅਤੇ ਕੌਂਸਲ ਦੇ ਮੈਂਬਰਾਂ ਦੇ ਨਿਯਮਾਂ ਦੀ ਵੀ ਪਾਲਣਾ ਕਰਾਂਗਾ। ਮੈਂ ਉਪ ਕੁਲਪਤੀ ਡੀਨ ਯੂਨੀਵਰਸਿਟੀ ਨਿਰਦੇਸ਼ ਡੀਨ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਦਾ ਹੁਕਮਾਂ ਦਾ ਸਨਮਾਨ ਕਰਾਂਗਾ ਅਤੇ ਉਹਨਾਂ ਦੀ ਪਾਲਣਾ ਕਰਾਂਗਾ। ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੇ ਉਪ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਵਿਦਿਆਰਥੀ ਭਾਈਚਾਰੇ ਦੀ ਭਲਾਈ ਲਈ ਡੀਨ ਵਿਦਿਆਰਥੀ ਭਲਾਈ ਅਤੇ ਉਹਨਾਂ ਦੇ ਸਟਾਫ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਪੂਰਨ ਅਹਿੰਸਾ ਨੂੰ ਯਕੀਨੀ ਬਣਾਵਾਂਗਾ। ਮੈਂ ਯੂਨੀਵਰਸਿਟੀ ਦੇ ਅਕਾਦਮਿਕ ਪੱਧਰ ਅਤੇ ਵਕਾਰ ਨੂੰ ਬਿਹਤਰ ਬਣਾਉਣ ਲਈ ਕੰਮ ਕਰਾਂਗਾ ਅਤੇ ਕੈਂਪਸ ਵਿੱਚ ਸ਼ਾਂਤੀਪੂਰਨ ਅਕਾਦਮਿਕ ਮਾਹੌਲ ਨੂੰ ਯਕੀਨੀ ਬਣਾਉਣ ਲਈ ਵੀ ਕੰਮ ਕਰਾਂਗਾ। ਧੰਨਵਾਦ। ਇਸ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਵਿੱਚ ਕੌਂਸਲ ਦੇ ਸਕੱਤਰ ਅਭਿਸ਼ੇਕ ਡਾਗਰ, ਕਾਰਜਕਾਰੀ ਮੈਂਬਰ ਆਕਾਂਕਸ਼ਾ ਠਾਕੁਰ, ਕਿਸਮਤ ਪਲਸਰਾ, ਪ੍ਰਿਆ, ਰਵਕਰਨ ਸਿੰਘ, ਸ਼ਿਵਨੰਦਨ ਰਿਖੀ ਅਤੇ ਵਿਭਾਗੀ ਪ੍ਰਤੀਨਿਧੀਆਂ ਨੇ ਵੀ ਵਾਈਸ ਚਾਂਸਲਰ, ਫੈਕਲਟੀ, ਵਿਦਿਆਰਥੀਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਪੋ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਨੇ PU ਵਿਦਿਆਰਥੀ ਕੌਂਸਲ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵੱਡੇ ਪੱਧਰ ਤੇ ਯਤਨ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਆਪਣੇ ਪਰਿਵਾਰਾਂ, ਯੂਨੀਵਰਸਿਟੀ, ਆਪਣੇ ਸ਼ਹਿਰ, ਪਿੰਡਾਂ ਤੇ ਰਾਜ ਨੂੰ ਆਪਣੀਆਂ ਪ੍ਰਾਪਤੀਆਂ ਤੇ ਮਾਣ ਕਰ ਸਕਣ। ਉਹਨਾਂ ਨੇ ਕੌਂਸਲ ਨੂੰ ਵਾਤਾਵਰਣ ਸੰਭਾਲ, ਜਲਵਾਯੂ ਪਰਿਵਰਤਨ, ਨਸ਼ਾ ਮੁਕਤ ਕੈਂਪਸ, ਲੜਕੀਆਂ ਨਾਲ ਛੇੜਛਾੜ ਵਰਗੇ ਮੁੱਦਿਆਂ ਤੋਂ ਵਿਦਿਆਰਥੀਆਂ ਦੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਅਗਵਾਈ ਕਰਨ ਅਤੇ ਕੈਂਪਸ ਵਿੱਚ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਉਮੀਦਾਂ ਦੇ ਅਨੁਸਾਰ ਆਪਣੀ ਪੜ੍ਹਾਈ, ਕਰੀਅਰ ਅਤੇ ਉੱਚ ਟੀਚਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਦੂਜੇ ਪਾਸੇ ਲਾਅ ਆਡੀਟੋਰੀਅਮ ਵਿੱਚ ABVP ਵੱਲੋਂ ਕਰਵਾਏ ਗਏ ਵੱਖਰੇ ਸਮਾਗਮ ਵਿੱਚ ਪ੍ਰਧਾਨ ਗੌਰਵਵੀਰ ਸੋਹਲ ਨੂੰ ਸਮਾਗਮ ਵਿੱਚ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਨੇ ਜਿੱਤ ਲਈ ਵਧਾਈ ਦਿੱਤੀ। ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਰ ਸਿੰਘ ਸਹੁੰ ਚੁੱਕਣ ਉਪਰੰਤ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਸਟੂਡੈਂਟ ਸੈਂਟਰ ਤੱਕ ਪੈਦਲ ਚੱਲ ਕੇ ਗਏ, ਜਿੱਥੇ ਕਿ ਸਿੱਖ ਇਤਿਹਾਸਕਾਰ ਅਤੇ ਫਿਲੋਸਫਰ ਸਰਦਾਰ ਅਜਮੇਰ ਸਿੰਘ ਦੀ ਮੌਜੂਦਗੀ ਵਿੱਚ ਉਹਨਾਂ ਨੇ ਅਹੁਦਾ ਸੰਭਾਲਿਆ। ਅਸ਼ਮੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ PU ਦੇ ਵਿਦਿਆਰਥੀਆਂ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਬਖੂਬੀ ਨਿਭਾਉਣਗੇ। ਸਹੁੰ ਚੁੱਕ ਸਮਾਗਮ ਉਪਰੰਤ ਅਸ਼ਮੀਰ ਸਿੰਘ ਵੱਲੋਂ ਆਪਣੇ ਦਫ਼ਤਰ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵੀ ਸੁਸ਼ੋਭਿਤ ਕੀਤੀ ਗਈ। ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ, ਇਹਦਾ ਜਿਹੜਾ ਕੇਸ ਆ ਵੀ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ, ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਉਹ ਕਾਇਮ ਕੀਤੀ ਜਾਵੇ। DC ਮੈਮ ਤੇ SSP ਸਾਹਿਬ ਨੂੰ ਇੱਕ ਮੈਮੋਰੈਂਡਮ ਦੇਵਾਂਗੇ, ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖੀਆਂ ਆ ਵੀ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ, ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਣ, ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਪ੍ਰਵਾਸੀਆਂ ਦਾ ਬਾਈਕਾਟ ਕਰਨ ਦਾ ਮਤਾ ਪਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਦੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ਵਿੱਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵਧਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਉੱਠਣ ਲੱਗੀ ਹੈ। ਇਸ ਘਟਨਾ ਦਾ ਸੇਕ ਹੁਣ ਸੂਬੇ ਦੇ ਕਈ ਪਿੰਡਾਂ ਤੱਕ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਵਿੱਚ ਨਾ ਤਾਂ ਪ੍ਰਵਾਸੀਆਂ ਨੂੰ ਕੋਈ ਮਕਾਨ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਪੰਚਾਇਤ ਵੱਲੋਂ ਤਿਆਰ ਕੀਤੇ ਜਾਣਗੇ। ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਜੇ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏ ਤੇ ਦਿੱਤਾ ਤਾਂ ਉਕਤ ਪਿੰਡ ਵਾਸੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅੱਜ DC ਮੈਮ ਤੇ SSP ਸਾਹਿਬ ਨੂੰ ਇੱਕ ਮੈਮੋਰੈਂਡਮ ਦੇਵਾਂਗੇ, ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖੀਆਂ ਆ ਵੀ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ, ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਣ, ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ।
ਤੇ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਸਾਰੇ ਜਥੇਬੰਦੀਆਂ ਵੱਲੋਂ। ਤੇ ਸਾਡੀ ਉਹਦੇ ਵਿੱਚ ਮੰਗ ਆ ਵੀ ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੀ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ, ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਉਹ ਕਾਇਮ ਕੀਤੀ ਜਾਵੇ। ਇਸ ਟੌਪਿਕ ਦਾ ਆਪਾਂ ਬਹੁਤਾ ਗੱਲਾਂ ਕੀ ਕਰਨੀਆਂ, ਕੱਲ ਵੀ ਕਿਹਾ ਸੀ। ਕੱਲ ਜਿੰਨਾ ਇਕੱਠ ਹੋਇਆ ਸੀ ਉਹ ਸਿਰਫ ਇੱਕ ਕਹਿ ਲਈਏ ਆਪਾਂ ਵੀ ਚਲੋ ਕੱਲ ਰੋਸ਼ਨੀ ਲੋਕਾਂ ਵਿੱਚ ਹੋ ਗਿਆ, ਅੱਜ ਕਾਫੀ ਹੱਦ ਤੱਕ ਮੈਂ ਦੇਖ ਲਿਆ ਠੰਡਾ ਪੈ ਗਿਆ, ਪਰ ਅਸੀਂ ਇਹ ਚੀਜ਼ ਨੂੰ ਠੰਡੇ ਨਹੀਂ ਪੈਣ ਦੇਵਾਂਗੇ। ਇਹ ਅੱਗ ਇਦਾਂ ਹੀ ਚੱਲੂਗੀ। ਹੁਣ ਇਹ ਜਿੰਨਾ ਚਿਰ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਚੀਜ਼ਾਂ ਦੇ ਉੱਤੇ ਪੈਰਵਾਈ ਕੀਤੀ ਗਈ ਤਾਂ ਠੀਕ ਆ, ਨਹੀਂ ਤਾਂ ਜਿੰਨਾ ਯੂਥ ਆ, ਜਿੰਨੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਆ, ਇਹ ਮੋਹਰੇ ਹੋ ਕੇ ਤੁਰਨਗੀਆਂ, ਫਿਰ ਪ੍ਰਸ਼ਾਸਨ ਦੇਖੂਗਾ ਵੀ ਕੀ ਹੋ ਰਿਹਾ ਆ। ਟਾਈਮ ਬਾਉਂਡ ਦੇ ਵਿੱਚ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਕਾਤਲ ਦਾ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਅੱਜ ਸਾਬਕਾ ਰਾਸ਼ਟਰਪਤੀ ਜੇਆਰ ਬੋਲਸੋਨਾਰੋ ਨੂੰ 27 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। 2022 ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੂੰ ਤਖਤਾ ਪਲਟ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਹ ਫੈਸਲਾ 70 ਸਾਲਾ ਬੋਲਸੋਨਾਰੋ ਨੂੰ 5 ਦੋਸ਼ਾਂ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਆਇਆ, ਜਿਸ ਵਿੱਚ ਵੱਧ ਤੋਂ ਵੱਧ 43 ਸਾਲ ਦੀ ਸਜ਼ਾ ਹੋ ਸਕਦੀ ਸੀ। ਹਾਲਾਂਕਿ ਅਦਾਲਤ ਨੇ ਉਹਨਾਂ ਦੀ ਉਮਰ ਅਤੇ ਸਿਹਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਜ਼ਾ ਘਟਾ ਦਿੱਤੀ। ਇਸ ਫੈਸਲੇ ਦਾ ਸਮਰਥਨ 5 ਵਿੱਚੋਂ 4 ਜੱਜਾਂ ਨੇ ਕੀਤਾ, ਜਿਸ ਕਾਰਨ ਬੋਲਸੋਨਾਰੋ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣੀ ਪੈ ਸਕਦੀ ਹੈ। ਇਹ ਮਾਮਲਾ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਜ਼ਾ ਦੀ ਨਿੰਦਾ ਕੀਤੀ। ਵਾਈਟ ਹਾਊਸ ਛੱਡਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਬੋਲਸੋਨਾਰੋ ਨੂੰ ਇੱਕ ਮਹਾਨ ਵਿਅਕਤੀ ਦੱਸਿਆ ਅਤੇ ਇਸ ਫੈਸਲੇ ਨੂੰ ਬ੍ਰਾਜ਼ੀਲ ਲਈ ਬਹੁਤ ਬੁਰਾ ਦੱਸਿਆ। ਉਹਨਾਂ ਨੇ ਬ੍ਰਾਜ਼ੀਲ ਤੋਂ ਆਯਾਤ ਕੀਤੇ ਸਮਾਨ ਤੇ 50% ਟੈਰਿਫ ਲਗਾਉਣ ਦੀ ਚੇਤਾਵਨੀ ਵੀ ਦਿੱਤੀ। ਉਹਨਾਂ ਇਸ ਨੂੰ ਰਾਜਨੀਤਿਕ ਅਤਿਆਚਾਰ ਦਾ ਮਾਮਲਾ ਕਿਹਾ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਸ ਅਨੁਚਿਤ ਫੈਸਲੇ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ। ਹਾਲਾਂਕਿ ਉਹਨਾਂ ਨੇ ਵੇਰਵੇ ਨਹੀਂ ਦਿੱਤੇ। ਇਸ ਨਾਲ ਬ੍ਰਾਜ਼ੀਲ ਅਤੇ ਅਮਰੀਕਾ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਕੂਟਨੀਤਿਕ ਸਬੰਧਾਂ ਨੂੰ ਹੋਰ ਖਰਾਬ ਕਰਨ ਦੀ ਸੰਭਾਵਨਾ ਹੈ। ਬੋਲਸੋਨਾਰੋ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ 11 ਮੈਂਬਰੀ ਪੂਰੇ ਬੈਂਚ ਵਿੱਚ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਬੋਲਸੋਨਾਰੋ ਘਰ ਵਿੱਚ ਹੀ ਨਜ਼ਰਬੰਦ ਹਨ ਅਤੇ ਉਸਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਵੱਖਰੇ ਮਾਮਲੇ ਵਿੱਚ ਉਸ ਨੂੰ 2030 ਤੱਕ ਬ੍ਰਾਜ਼ੀਲ ਵਿੱਚ ਕਿਸੇ ਵੀ ਜਨਤਕ ਅਹੁਦੇ ਲਈ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ। ਇਸ ਸਥਿਤੀ ਵਿੱਚ ਬੋਲਸੋਨਾਰੋ ਦੇ ਸਮਰਥਕ ਹੁਣ ਸੰਸਦ ਰਾਹੀਂ ਉਸ ਦੇ ਲਈ ਮੁਆਫੀ ਦੀ ਮੰਗ ਕਰ ਸਕਦੇ ਹਨ। ਉਹਨਾਂ ਦੇ ਸਾਥੀ ਸੰਸਦ ਮੈਂਬਰ ਇਸ ਦਿਸ਼ਾ ਵਿੱਚ ਕਦਮ ਚੁੱਕ ਸਕਦੇ ਹਨ, ਜਿਸ ਨਾਲ ਦੇਸ਼ ਦੀ ਰਾਜਨੀਤੀ ਵਿੱਚ ਹੋਰ ਉਥਲ-ਪੁਥਲ ਹੋ ਸਕਦੀ ਹੈ। ਸੋ 13 ਸਾਲ 6 ਮਹੀਨੇ ਹੋ ਗਏ ਨੇ। 3 2013 ਵਾਲੇ ਦਿਨ ਇਹ ਜਿਹੜਾ ਮੈਟਰ ਹੋਇਆ ਸੀ, ਮੈਂ ਆਪਣੀ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਗਈ ਸੀ ਵਿਦ ਫੈਮਿਲੀ, ਔਰ ਪੰਜਾਬ ਇੰਟਰਨੈਸ਼ਨਲ ਪੈਲਸ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਧੀਕੀ ਕੀਤੀ। ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਹਸਬੈਂਡ ਨੂੰ ਧਮਕੀਆਂ ਦਿੱਤੀਆਂ, ਮੇਰੇ ਵਕੀਲਾਂ ਨੂੰ ਧਮਕੀਆਂ ਦੇ ਕੇ ਤੇ ਇਹ ਪਿੱਛੇ ਕਰ ਦਿੰਦੇ ਰਹੇ। MLA ਮਨਜਿੰਦਰ ਸਿੰਘ ਉਰਫ ਸਾਬਾ ਲਾਲਪੁਰਾ, ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਵਿਧਾਇਕ ਹੈ, ਔਰ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਵਿੱਚ ਦੋਸ਼ੀ ਹੈ। ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ। 10 ਸਤੰਬਰ ਨੂੰ ਅਦਾਲਤ ਨੇ ਇੱਕ ਔਰਤ ਨਾਲ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦੇ ਮਾਮਲੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਤਰਨਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਆਖਰੀ ਸੁਣਵਾਈ ਕਰਦਿਆਂ ਉਸਮਾ ਕਾਂਡ ਦੇ ਮੁੱਖ ਮੁਲਜ਼ਮ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ। ਮੁਲਜ਼ਮਾਂ ਵਿੱਚ 6 ਪੁਲਿਸ ਕਰਮੀ ਵੀ ਸ਼ਾਮਿਲ ਹਨ, ਪਰ ਇੱਕ ਪੁਲਿਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ। 13 ਸਾਲ 6 ਮਹੀਨੇ ਹੋ ਗਏ ਨੇ। 3 2013 ਵਾਲੇ ਦਿਨ ਇਹ ਜਿਹੜਾ ਮੈਟਰ ਹੋਇਆ ਸੀ, ਮੈਂ ਆਪਣੀ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਗਈ ਸੀ ਵਿਦ ਫੈਮਿਲੀ, ਔਰ ਪੰਜਾਬ ਇੰਟਰਨੈਸ਼ਨਲ ਪੈਲਸ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਧੀਕੀ ਕੀਤੀ। ਮੈਂ 13 ਸਾਲ ਹੋ ਗਏ ਨੇ ਸੰਘਰਸ਼ ਕਰਦੀ ਨੂੰ। ਅੱਜ ਵੀ ਮੇਰਾ ਸੰਘਰਸ਼ ਹੀ ਹੈ, ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਸਜ਼ਾ ਨਹੀਂ ਹੁੰਦੀ, ਸਜ਼ਾ ਸਮਾਨਯੋਗ ਕੋਰਟ ਵੱਲੋਂ ਸੁਣਾਈ ਨਹੀਂ ਜਾਂਦੀ, ਮੇਰਾ ਸੰਘਰਸ਼ ਹੀ ਹੈ। ਕਿਉਂਕਿ ਮੈਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਹਸਬੈਂਡ ਨੂੰ ਧਮਕੀਆਂ ਦਿੱਤੀਆਂ, ਮੇਰੇ ਵਕੀਲਾਂ ਨੂੰ ਧਮਕੀਆਂ ਦੇ ਕੇ ਤੇ ਇਹ ਪਿੱਛੇ ਕਰ ਦਿੰਦੇ ਰਹੇ। ਤੇ ਮੇਰੇ ਲਈ ਇਨਸਾਫ ਲੈਣਾ ਬਹੁਤ ਮੁਸ਼ਕਿਲ ਸੀ, ਪਰ ਮੈਂ ਧੰਨਵਾਦ ਕਰਦੀ ਆਪਣੇ ਹਸਬੈਂਡ ਦਾ, ਆਪਣੀ ਫੈਮਿਲੀ ਦਾ, ਖਾਸ ਕਰਕੇ ਆਪਣੇ ਵਕੀਲ ਦਾ ਵੀ, ਕਿ ਜਿਨ੍ਹਾਂ ਨੇ ਮੇਰੇ ਨਾਲ ਅੱਜ ਖਲੋ ਕੇ ਤੇ ਮੈਨੂੰ ਇਨਸਾਫ
ਦੀ ਜਿਹੜੀ ਕਿਰਨ ਵਿਖਾਈ ਹੈ ਜੀ। ਬਹੁਤ ਮੈਂ ਪੁਲਿਸ ਦੇ ਚੱਕਰ ਵੀ ਕੀਤੇ, ਹਾਈ ਕੋਰਟ ਦੇ ਚੱਕਰ ਖਾਦੇ ਕਿ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ, ਪਰ ਹਜੇ ਮੈਨੂੰ ਸਿਕਿਉਰਿਟੀ ਕੋਈ ਨਹੀਂ ਪ੍ਰੋਵਾਈਡ ਕੀਤੀ ਗਈ। ਪਰ ਮੈਂ ਆਪਣਾ ਸੰਘਰਸ਼ ਨਹੀਂ ਛੱਡਣਾ ਚਾਹੁੰਦੀ ਸੀ ਤੇ ਨਾ ਹੀ ਮੈਂ ਛੱਡਣਾ। ਮੈਂ ਇਹਨਾਂ ਨੂੰ ਸਜ਼ਾ ਦਿਵਾਉਣੀ, ਕਿਉਂਕਿ ਦੋਸ਼ੀ ਆ, ਇਹਨਾਂ ਨੇ ਸਾਡੇ ਨਾਲ ਗਲਤ ਕੀਤਾ ਆ, ਮੇਰੇ ਪਰਿਵਾਰ ਨਾਲ ਗਲਤ ਕੀਤਾ, ਮੇਰੇ ਨਾਲ ਗਲਤ ਕੀਤਾ। ਸਾਡੀ ਜਾਤੀ ਤੌਰ ਤੇ ਸਾਨੂੰ ਜਿਹੜਾ ਟਾਰਗੇਟ ਕੀਤਾ ਗਿਆ, ਸਾਡੀ ਜਾਤੀ ਦੇ ਖਿਲਾਫ ਜਿਹੜਾ ਇਹਨਾਂ ਬੋਲਿਆ, ਇਹ ਮੇਰੀ ਕੌਮ ਨੂੰ ਇਹਨਾਂ ਟਾਰਗੇਟ ਕੀਤਾ। ਉਹਦੇ ਵਿੱਚ MLA ਮਨਜਿੰਦਰ ਸਿੰਘ ਉਰਫ ਸਾਬਾ ਲਾਲਪੁਰਾ, ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖਡੂਰ ਸਾਹਿਬ ਦਾ ਵਿਧਾਇਕ ਹੈ, ਔਰ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਵਿੱਚ ਦੋਸ਼ੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਕਿਸਾਨ ਅੰਦੋਲਨ ਦੌਰਾਨ ਕੀਤੀਆਂ ਟਿੱਪਣੀਆਂ ਤੇ ਦਾਇਰ ਮਾਨਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਕੰਗਣਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਤੁਹਾਡੇ ਟਵੀਟ ਨੂੰ ਸਿਰਫ ਟਵੀਟ ਨਹੀਂ ਕਿਹਾ ਜਾ ਸਕਦਾ, ਤੁਸੀਂ ਇਸ ਵਿੱਚ ਮਸਾਲਾ ਪਾਇਆ ਹੈ। ਇਸ ਦਾ ਕੀ ਅਰਥ ਹੈ, ਇਸ ਦੀ ਵਿਆਖਿਆ ਸਿਰਫ ਹੇਠਲੀ ਅਦਾਲਤ ਹੀ ਦੇਵੇਗੀ। ਤੁਹਾਨੂੰ ਇਹ ਸਪਸ਼ਟੀਕਰਨ ਉੱਥੇ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਇਹ ਮਾਮਲਾ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਦੌਰਾਨ ਕੰਗਣਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੀ ਔਰਤ ਕਿਹਾ ਸੀ। ਮਹਿੰਦਰ ਕੌਰ ਨੇ ਇਸ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਕੰਗਣਾ ਨੇ ਕਿਹਾ ਕਿ ਉਸ ਨੇ ਸਿਰਫ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਟਿੱਪਣੀ ਮਾਮਲੇ ਵਿੱਚ ਕੰਗਣਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਇਹ ਮਾਮਲਾ ਕੰਗਣਾ ਦੀ ਖੇਤੀਬਾੜੀ ਕਾਨੂੰਨਾਂ ਤੇ ਪੋਸਟ ਨਾਲ ਸੰਬੰਧਿਤ ਹੈ। ਕੰਗਣਾ ਰਣੌਤ ਨੇ ਸ਼ਿਕਾਇਤ ਰੱਦ ਕਰਨ ਦੀ ਬੇਨਤੀ ਕਰਨ ਵਾਲੀ ਆਪਣੀ ਪਟੀਸ਼ਨ ਵਾਪਸ ਲੈ ਲਈ। ਅਦਾਲਤ ਨੇ ਪੁੱਛਿਆ ਕਿ ਤੁਸੀਂ ਆਪਣੀਆਂ ਟਿੱਪਣੀਆਂ ਬਾਰੇ ਕੀ ਕਹਿੰਦੇ ਹੋ। ਅਦਾਲਤ ਨੇ ਕਿਹਾ ਕਿ ਤੁਸੀਂ ਮਸਾਲਾ ਇਸ ਲਈ ਪਾਇਆ ਕਿਉਂਕਿ ਕਿਸੇ ਤਰ੍ਹਾਂ ਦੀ ਇਹ ਕੋਈ ਆਮ ਪੋਸਟ ਨਹੀਂ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਅਗਸਤ ਨੂੰ ਰਣੌਤ ਦੀ ਪਟੀਸ਼ਨ ਖਾਰਜ ਕਰਦੇ ਹੋਏ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਪਟੀਸ਼ਨਕਰਤਾ, ਜੋ ਕਿ ਇੱਕ ਮਸ਼ਹੂਰ ਹਸਤੀ ਹੈ, ਉਸ ਦੇ ਖਿਲਾਫ ਖਾਸ ਦੋਸ਼ ਹਨ ਕਿ ਰੀਟਵੀਟ ਵਿੱਚ ਉਸ ਦੁਆਰਾ ਲਗਾਏ ਗਏ ਝੂਠੇ ਅਤੇ ਅਪਮਾਨਜਨਕ ਦੋਸ਼ਾਂ ਨੇ ਪ੍ਰਤੀਵਾਦੀ ਦੀ ਸ਼ਾਖ ਨੂੰ ਠੇਸ ਪਹੁੰਚਾਈ ਹੈ ਅਤੇ ਉਸ ਨੂੰ ਨਾ ਸਿਰਫ ਉਸ ਦੀ ਆਪਣੀ ਨਜ਼ਰ ਵਿੱਚ ਬਲਕਿ ਦੂਜਿਆਂ ਦੀਆਂ ਨਜ਼ਰਾਂ ਵਿੱਚ ਵੀ ਨੀਵਾਂ ਦਿਖਾਇਆ ਹੈ। ਇਸ ਲਈ ਉਸ ਦੇ ਅਧਿਕਾਰਾਂ ਦੀ ਰੱਖਿਆ ਲਈ ਸ਼ਿਕਾਇਤ ਦਰਜ ਕਰਨ ਨੂੰ ਕਿਸੇ ਵੀ ਹਾਲਾਤ ਵਿੱਚ ਬਦਨੀਤੀ ਨਹੀਂ ਕਿਹਾ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਕਰਨਗੇ, ਜੋ ਕਿ 2023 ਵਿੱਚ ਹੋਈ ਨਸਲੀ ਹਿੰਸਾ ਤੋਂ ਬਾਅਦ ਸੂਬੇ ਦਾ ਆਪਣਾ ਪਹਿਲਾ ਦੌਰਾ ਹੈ। ਜ਼ਿਕਰਯੋਗ ਹੈ ਕਿ ਨਸਲੀ ਹਿੰਸਾ ਦੌਰਾਨ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 2 ਸਾਲਾਂ ਤੋਂ ਵੱਧ ਸਮੇਂ ਤੋਂ ਵਿਰੋਧੀ ਧਿਰ ਪ੍ਰਧਾਨ ਮੰਤਰੀ ਤੇ ਸੰਘਰਸ਼ ਪ੍ਰਭਾਵਿਤ ਉੱਤਰ ਪੂਰਬੀ ਖੇਤਰ ਦੀ ਸਥਿਤੀ ਦਾ ਨਿੱਜੀ ਤੌਰ ਤੇ ਜਾਇਜ਼ਾ ਲੈਣ ਲਈ ਸੂਬੇ ਦਾ ਦੌਰਾ ਨਾ ਕਰਨ ਲਈ ਨਿਸ਼ਾਨਾ ਸਾਧ ਰਹੀ ਹੈ। ਮਨੀਪੁਰ ਦੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ 13 ਸਤੰਬਰ ਨੂੰ 8,500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਮਿਜ਼ੋਰਮ ਤੋਂ ਚੁਰਾਚਾਂਦਪੁਰ ਉਤਰਨਗੇ ਅਤੇ ਬਾਅਦ ਵਿੱਚ ਇੰਫਾਲ ਜਾਣਗੇ। ਕਾਂਡਲਾ ਤੋਂ ਸਪਾਈਸ ਜੈਟ ਦੇ ਇੱਕ ਜਹਾਜ਼ ਨੂੰ ਸ਼ੁੱਕਰਵਾਰ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਉਡਾਨ ਭਰਨ ਤੋਂ ਬਾਅਦ ਜਹਾਜ਼ ਦਾ ਇੱਕ ਬਾਹਰੀ ਪਹੀਆ ਰਨਵੇ ਤੇ ਮਿਲਿਆ। ਉਡਾਨ ਦੀ ਐਮਰਜੈਂਸੀ ਲੈਂਡਿੰਗ ਦੁਪਹਿਰ 3:51 ਤੇ ਕੀਤੀ ਗਈ ਅਤੇ ਸਾਵਧਾਨੀ ਵਜੋਂ ਪੂਰੀ ਐਮਰਜੈਂਸੀ ਐਲਾਨੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ਰਨਵੇ 27 ਤੇ ਸੁਰੱਖਿਅਤ ਉਤਰਿਆ ਅਤੇ ਸਾਰੇ ਯਾਤਰੀ ਅਤੇ ਚਾਲਕ ਦਲ ਬਿਨਾਂ ਕਿਸੇ ਘਟਨਾ ਦੇ ਉਤਰ ਗਏ। ਥੋੜੀ ਦੇਰ ਬਾਅਦ ਆਮ ਕਾਰਵਾਈ ਮੁੜ ਸ਼ੁਰੂ ਹੋ ਗਈ। ਏਅਰਲਾਈਨ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਉਡਾਨ ਭਰਨ ਤੋਂ ਬਾਅਦ ਕਾਂਡਲਾ ਦੇ ਰਨਵੇ ਤੇ ਕਿਆਊ 400 ਜਹਾਜ਼ ਦਾ ਇੱਕ ਬਾਹਰੀ ਪਹੀਆ ਮਿਲਿਆ ਸੀ। ਮੈਨੂੰ ਵੀ ਉਦੋਂ ਹੀ ਪਤਾ ਲੱਗਾ ਕਿ ਇਹ ਕਿੰਨਾ ਵੱਡਾ ਨੈਕਸਸ ਆ ਤੇ ਪੰਜਾਬ ਦੇ ਔਰ ਹਰਿਆਣੇ ਦੇ ਔਰ ਜਿਹੜੇ ਈਵਨ ਕਿ ਯੂਪੀ ਬਿਹਾਰ ਦੇ ਕੁਝ ਬੱਚੇ ਜਿਹੜੇ ਆ ਉਹਨਾਂ ਨਾਲ ਕਿਹੋ ਜਿਹਾ ਵਰਤਾਅ ਜਿਹੜਾ ਆ ਉਹ ਟਰੈਵਲ ਏਜੰਟ ਕਰ ਰਹੇ ਆ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪ੍ਰਗਟ ਸਿੰਘ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਰੂਸੀ ਫੌਜ ਵਿੱਚ ਪੰਜਾਬੀਆਂ ਨੂੰ ਜ਼ਬਰਦਸਤੀ ਭਰਤੀ ਕਰਨ ਦੇ ਵੱਡੇ ਮੁੱਦੇ ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਦੋਸ਼ ਲਗਾਇਆ ਕਿ ਵਿਦੇਸ਼ ਮੰਤਰਾਲੇ ਦੀ ਸਲਾਹ ਦੇ ਬਾਵਜੂਦ ਪਿਛਲੇ 1.5 ਸਾਲ ਤੋਂ ਰੂਸੀ ਸਰਕਾਰ ਭਾਰਤੀ ਨੌਜਵਾਨਾਂ, ਖਾਸ ਕਰਕੇ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਰਹੀ ਹੈ ਅਤੇ ਰੂਸ-ਯੂਕਰੇਨ ਯੁੱਧ ਵਿੱਚ ਉਨ੍ਹਾਂ ਨੂੰ ਪੂਰੀ ਸਿਖਲਾਈ ਦਿੱਤੇ ਬਿਨਾਂ ਮੌਤ ਵੱਲ ਧੱਕ ਰਹੀ ਹੈ। ਪੰਜਾਬ ਦੇ ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਹਵਾਲਾ ਦਿੰਦੇ ਹੋਏ ਪ੍ਰਗਟ ਸਿੰਘ ਨੇ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਦਾਅਵਿਆਂ ਦੇ ਬਾਵਜੂਦ ਰੂਸੀ ਫੌਜ ਵਿੱਚ ਭਰਤੀ ਰੁਕੀ ਨਹੀਂ ਹੈ। ਇਸ ਸਾਲ ਜੁਲਾਈ 2025 ਵਿੱਚ 15 ਪੰਜਾਬੀ ਨੌਜਵਾਨ ਰੂਸ ਪਹੁੰਚੇ ਅਤੇ ਅਗਸਤ 2025 ਵਿੱਚ ਰੂਸੀ ਫੌਜ ਵਿੱਚ ਭਰਤੀ ਕੀਤੇ ਗਏ। ਆ ਪੰਜਾਬ ਦਾ ਗੁਰਪ੍ਰੀਤ ਸਿੰਘ ਆ ਕੋਈ, ਇਹ ਗੁਰਦਾਸਪੁਰ ਏਰੀਏ ਦਾ, ਔਰ ਉਹਦੇ ਨਾਲ ਇਹ ਭਲੱਥ ਦੇ ਆ ਸੰਦੀਪ ਹੰਸ ਤੇ ਮੋਹਨ ਲਾਲ ਸ਼ਰਮਾ। ਇਹ ਆ ਅੰਕਿਤ, ਜਿਹਨੇ ਉਹ ਸਾਰੇ ਬੱਚੇ ਜਿਹੜੇ ਆ, ਕਿਉਂਕਿ ਇਹ ਡੌਂਕਰ ਆ, ਇਹ ਡੌਂਕਰ ਹੈ। ਅਸਲੀ ਗੱਲ ਹੈ ਕਿ ਇਹਨੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਇਹ ਜਗਦੀਪ ਨੇ, ਅਸਲੀ ਗੱਲ ਹੈ ਕਿ ਹੌਲੀ ਹੌਲੀ ਅਸੀਂ ਲੱਗੇ ਰਹੇ ਤਾਂ ਕਿ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਹੋ ਸਕੇ ਔਰ ਜਿਹੜੇ ਉਹ ਬੱਚੇ ਆ ਉਹਨਾਂ ਨੂੰ ਵਾਪਸ ਜਿਹੜਾ ਲਿਆਂਦਾ ਜਾ ਸਕੇ। ਲੇਕਿਨ ਅਲਟੀਮੇਟਲੀ ਕਿਤੇੋਂ ਵੀ ਕੋਈ ਜਿਹੜੀ ਹੈਲਪ ਆ ਉਹ ਨਹੀਂ ਹੋ ਰਹੀ, ਨਾ ਪੰਜਾਬ ਸਰਕਾਰ ਤੇ ਨਾ ਦੇਸ਼ ਦੀ ਸਰਕਾਰ। ਔਰ 126 ਦੇ ਕਰੀਬ ਜਿਹੜੇ ਬੱਚੇ ਆ ਉਹ ਅਲੱਗ-ਅਲੱਗ, ਕਿਉਂਕਿ ਮੇਰੇ ਕੋਲ ਵੀ ਲਿਸਟ ਹੈਗੀਆਂ, ਜੇ ਕਹੋਗੇ ਮੈਂ ਲਿਸਟ ਤੁਹਾਨੂੰ ਪ੍ਰੋਵਾਈਡ ਵੀ ਕਰਵਾ ਦੂੰਗਾ। ਤੇ ਇਹ ਮੈਂ ਇਹਨਾਂ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਔਰ ਦੇਸ਼ ਦੀ ਸਰਕਾਰ ਨੂੰ ਵੀ ਇਹ ਕੁਐਸਚਨ ਕਰਨਾ ਚਾਹੁੰਦਾ ਕਿ ਤੁਸੀਂ ਅੱਜ ਤੱਕ ਇਹਦੇ ਤੇ ਕੀ ਕਾਰਵਾਈ ਕੀਤੀ ਹੈ ਤੇ ਅੱਜ ਤੱਕ ਕੀ ਐਫਰਟਸ ਕੀ ਕੀਤੇ ਹੈਗੇ ਸਿਵਾਏ ਇੱਕ ਐਡਵਾਈਜ਼ਰੀ ਇਸ਼ੂ ਕਰਨ ਤੋਂ। ਕਿਉਂਕਿ ਜੇ ਇਹ ਬੰਦੇ ਦਿੱਲੀ ਦੇ ਵਿੱਚ ਬੈਠੇ ਆ ਤੇ ਕਿਉਂਕਿ ਮੈਂ MEA ਦੀ ਕੱਲ ਦੀ ਮੇਰਾ ਖਿਆਲ ਕੋਈ ਉਹਨਾਂ ਨੇ ਸਟੇਟਮੈਂਟ ਵੀ ਇਸ਼ੂ ਕੀਤੀ ਆ, ਬਟ ਅਸਲੀ ਗੱਲ ਹੈ ਪਰਸੂਏਸ਼ਨ ਕਿਤੇ ਨਹੀਂ ਹੈ ਔਰ ਨਾ ਹੀ ਇਹਨਾਂ ਦੇ ਨਾਲ ਕੋਈ ਕੋਆਪਰੇਟ ਕਰ ਰਿਹਾ, ਨਾ ਹੀ ਇਹਨਾਂ ਦੇ ਨਾਲ। ਇਹ ਪੰਜਾਬ ਦਾ ਹੀ ਇਸ਼ੂ ਨਹੀਂ ਹੈ, ਕਿਉਂਕਿ ਅੱਜ ਉਹ ਪਰਿਵਾਰ ਮੇਰੇ ਨਾਲ ਆਏ ਹੈਗੇ ਆ ਜਿਨ੍ਹਾਂ ਨੂੰ ਸਾਡੇ ਇੱਥੇ ਦੇ ਟਰੈਵਲ ਏਜੰਟਸ ਜਿਹੜੇ ਆ ਉਹ ਬੜੇ ਸੁਪਨੇ ਦਿਖਾ ਕੇ ਤੇ ਬੜੇ ਮੋਟੇ ਪੈਸੇ ਲੈ ਕੇ, ਲੇਕਿਨ ਇਹਨਾਂ ਨੂੰ ਭੇਜਦੇ ਕਿੱਥੇ ਆ? ਰਸ਼ੀਆ ਦੇ ਵਿੱਚ, ਜਿੱਥੇ ਰਸ਼ੀਆ ਤੇ ਯੂਕਰੇਨ ਦੀ ਵਾਰ ਹੋ ਰਹੀ ਆ, ਉਹਦੇ ਵਿੱਚ ਬੇਸਿਕਲੀ ਬੇਸਿਕ ਟ੍ਰੇਨਿੰਗ ਤੋਂ ਵੀ ਬਿਨਾਂ। ਕਿਉਂਕਿ ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਇੰਟਰੋਡਿਊਸ ਹੀ ਕਰਵਾ ਦਿੰਦਾ ਕਿ ਇਹ ਭੈਣ ਜੀ ਪਰਮਿੰਦਰ ਕੌਰ ਨੇ, ਇਹਨਾਂ ਦੇ ਹਸਬੈਂਡ ਉੱਥੇ ਤੇਜਪਾਲ ਸਿੰਘ ਅੰਮ੍ਰਿਤਸਰ ਤੋਂ ਉੱਥੇ ਗਏ ਸੀ, ਲੇਕਿਨ ਕਿਸੇ ਵੀ ਸਰਕਾਰ ਦੀ ਕੋਈ ਸਪੋਰਟ ਨਹੀਂ। ਉੱਥੇ ਜਾ ਕੇ ਇਹ ਤੁਹਾਨੂੰ ਆਪਣੀ ਜਵਾਨੀ ਬਾਅਦ 'ਚ ਮੈਂ ਇਹ ਦੱਸ ਦੇਣਗੇ ਕਿ ਇਹਨਾਂ ਨਾਲ ਕੀ ਉੱਥੇ ਹੋਇਆ ਔਰ ਇਹਨਾਂ ਦੇ ਹਸਬੈਂਡ ਦੀ ਬੋਡੀ ਤੱਕ ਵੀ ਅਜੇ ਜਿਹੜੀ ਉਹ ਮਿਲੀ ਨਹੀਂ ਹੈ। ਔਰ ਇਹ ਬੁੱਧਰਾਮ ਦੇ ਫਾਦਰ ਨੇ ਗੁਰਮੇਲ ਸਿੰਘ, ਇਹ ਮਲੇਰਕੋਟਲੇ ਤੋਂ ਹੈ, ਤੇ ਸਰਬਜੀਤ ਸਿੰਘ ਇਹ ਉੱਥੇ ਰਸ਼ੀਆ ਦੇ ਵਿੱਚ ਆਰਮੀ ਦੇ ਵਿੱਚ ਆਪਣਾ ਸਮਾਂ ਲਾ ਕੇ ਆਏ ਆ। ਤੁਸੀਂ ਇਹਨਾਂ ਨਾਲ ਸਾਰਿਆਂ ਨਾਲ ਗੱਲ ਕਰਿਓ। ਔਰ ਇਹ ਮੁੰਡਾ ਜਗਦੀਪ ਕੁਮਾਰ, ਅਸਲੀ ਗੱਲ ਹੈ ਕਿ ਮੈਨੂੰ ਵੀ ਜਦੋਂ ਜਗਦੀਪ ਮਿਲਿਆ, ਇਹ ਗੁਰਾਇਆਂ ਤੋਂ ਆ, ਇਹਦਾ ਬ੍ਰਦਰ ਮਨਦੀਪ ਹੈ ਉੱਥੇ, ਤੇ ਉਹਦੇ ਵਿੱਚ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਕਿ ਇਹ ਕਿੰਨਾ ਵੱਡਾ ਨੈਕਸਸ ਆ ਤੇ ਪੰਜਾਬ ਦੇ ਔਰ ਹਰਿਆਣੇ ਦੇ ਔਰ ਜਿਹੜੇ ਈਵਨ ਕਿ ਯੂਪੀ ਬਿਹਾਰ ਦੇ ਕੁਝ ਬੱਚੇ ਜਿਹੜੇ ਆ ਉਹਨਾਂ ਨਾਲ ਕਿਹੋ ਜਿਹਾ ਵਰਤਾਅ ਜਿਹੜਾ ਆ ਉਹ ਟਰੈਵਲ ਏਜੰਟ ਕਰ ਰਹੇ ਆ। ਔਰ ਬਦਕਿਸਮਤੀ ਇਹ ਆ ਕਿ ਜਿਹੜੀ MEA ਆ, ਸਿਵਾਏ ਇੱਕ ਐਡਵਾਈਜ਼ਰੀ ਇਸ਼ੂ ਕਰਨ ਤੋਂ ਇਲਾਵਾ ਇਹਨਾਂ ਦਾ ਕੋਈ ਰੋਲ ਨਹੀਂ ਹੈ, ਕਿਤੇ ਸਪੋਰਟ ਨਹੀਂ ਹੈ। ਔਰ ਮੇਰਾ ਖਿਆਲ ਹੈ ਕਿ ਇਹ ਹੁਣ ਤੋਂ ਦੂਜੀ ਵਾਰੀ ਜਾ ਰਿਹਾ, ਕਿਉਂਕਿ ਪਿਛਲੀ ਵਾਰੀ ਇਹ ਮਾਰਚ ਦੇ ਵਿੱਚ ਗਿਆ ਸੀ। ਇਹ ਤੇਜਪਾਲ ਦੇ ਜਿਹੜੇ ਵਾਈਫ ਨੇ ਪਰਮਿੰਦਰ ਕੌਰ, ਇਹ ਉੱਥੇ 3 ਵਾਰੀ ਜਾ ਚੁੱਕੇ ਆ, ਹੁਣ ਚੌਥੀ ਵਾਰੀ। ਲੇਕਿਨ ਇਹਨਾਂ ਦੇ ਹਸਬੈਂਡ ਦੀ ਨਾ ਤਾਂ ਅਜੇ ਤੱਕ ਬੋਡੀ ਮਿਲੀ ਆ, ਤੇ ਲੇਕਿਨ ਉੱਥੇ ਜਿਹੜੀ ਰਸ਼ੀਆ ਦੇ ਵਿੱਚ ਮਾਸਕੋ ਦੇ ਵਿੱਚ ਇੰਡੀਅਨ ਐਮਬੈਸੀ ਆ, ਉੱਥੋਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ। ਈਵਨ ਕਿ ਮੈਂ ਵੀ ਇਹ ਸੱਚੀ ਗੱਲ ਹੈ ਕਿ ਪ੍ਰੈਸ ਕਾਨਫਰੰਸ ਸ਼ਾਇਦ ਨਾ ਕਰਦਾ
ਲੇਕਿਨ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਇਸ਼ੂ ਜਿਹੜਾ ਉਹ ਲਾਰਜਰ ਪਿਕਚਰ ਦੇ ਵਿੱਚ, ਮੈਂ ਤੁਹਾਡੀ ਸਾਰਿਆਂ ਦੀ ਇਹਦੇ 'ਚ ਅਸਲੀ ਗੱਲ ਹੈ ਕਿ ਪੂਰੀ ਇਨਪੁਟ ਚਾਹੁੰਦਾ, ਪੂਰੀ ਤੁਹਾਡੀ ਚਾਹੁੰਦਾ ਕਿ ਤੁਸੀਂ ਇਹਨੂੰ ਪੂਰਾ ਉਸ ਲੈਵਲ ਤੇ ਲੈ ਕੇ ਜਾਓ ਤਾਂ ਕਿ 126 ਬੱਚੇ ਜਿਹੜੇ ਆ ਉਹ ਲਗਭਗ ਨਾਰਥ ਇੰਡੀਆ ਦੇ ਹੈਗੇ ਆ, ਜਿਹੜੇ ਖਾਸ ਕਰਕੇ ਇਹਨਾਂ ਦੋਨਾਂ ਨੇ ਉੱਥੇ ਜਿਹੜਾ ਉੱਥੇ ਪਤਾ ਵੀ ਕਰਾਇਆ ਥਰੂ ਜਿਹੜੀ ਉੱਥੇ ਦੀ ਆਰਮੀ ਹੈਗੀ ਉਹਨਾਂ ਦੇ ਥਰੂ ਕਰਾਇਆ। ਬਟ ਜੇ ਆਪਾਂ ਕਹੀਏ ਵੀ ਸੂਬੇ ਦੀ ਸਰਕਾਰ ਵੱਲੋਂ ਜਾਂ ਦੇਸ਼ ਦੀ ਸਰਕਾਰ ਵੱਲੋਂ ਇਹਨਾਂ ਬੱਚਿਆਂ ਦਾ ਕਿਤੇ ਵੀ ਕੋਈ ਅਤਾ ਪਤਾ, ਇਹਨਾਂ ਨੇ ਜਿੰਦਾ ਤਾਂ ਕੀ ਲਿਆਉਣੇ ਸੀ, ਬਾਡੀ ਤੱਕ ਵੀ ਜਿਹੜੀ ਆ ਉਹ ਵਾਪਸ ਜਿਹੜੀ ਆ ਉਹ ਨਹੀਂ ਲੈ ਕੇ, ਔਰ ਨਾ ਹੀ ਕੋਈ ਸੁਣ ਰਿਹਾ। ਇਹ ਠੀਕ ਆ ਕਿ ਉੱਥੇ ਜਿਹੜਾ ਬਾਬੂਇਜ਼ਮ ਹੈਗਾ, ਸੱਚੀ ਗੱਲ ਹੈ ਸਾਡੇ ਕੰਟਰੀ ਦਾ, ਵੀ ਉਹਨੂੰ ਚਿੱਠੀ ਪਾਤੀ, ਕਿਉਂਕਿ ਜੇ ਮੈਂ ਵੀ ਚਿੱਠੀ ਲਿਖ ਦਿੱਤੀ ਤਾਂ ਉਹ ਵੀ ਚਿੱਠੀ ਕਿਤੇ ਹੌਲੀ ਹੌਲੀ ਜਾ ਕੇ ਕਿਤੇ ਨਾ ਕਿਤੇ ਖੂੰਜੇ 'ਚ ਪਈ ਹੋਣੀ ਆ, ਕਿਤੇ ਡਸਟਬਿਨ 'ਚ ਸਿੱਟੀ ਹੋਣੀ ਆ। ਇਹਨਾਂ ਦੇ ਇਹ ਹਾਲਾਤ ਹੈਗੇ ਆ। ਸੋ ਇੰਨੇ ਅਸੀਂ, ਕਿਉਂਕਿ ਜੇ ਛੋਟੇ ਛੋਟੇ ਕੰਟਰੀ ਵੀ ਆਪਣੇ ਉੱਥੇ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਵਾਪਸ ਲਿਆ ਸਕਦਾ, ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹਿੰਦੁਸਤਾਨ ਦੀ ਸਰਕਾਰ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਜੇ, ਕਿਉਂਕਿ ਮੈਨੂੰ ਵੀ ਸੱਚੀ ਗੱਲ ਹੈ 15-20 ਦਿਨ ਮਹੀਨਾ ਉਹਨਾਂ ਨੂੰ, ਜਦੋਂ ਇਹ ਮੇਰੇ ਕੋਲ ਜਗਦੀਪ ਆਇਆ ਤੇ ਮੈਨੂੰ ਵੀ 15-20 ਦਿਨ ਮਹੀਨਾ ਲੱਗਿਆ ਉਹਨਾਂ ਦੇ ਨਾਲ ਇਨ ਟੱਚ ਹੋਣ ਲਈ ਵੀ ਯਾਰ ਐਕਚੁਅਲੀ ਮਦਦ ਤਾਂ ਕਰ ਦਿਓ ਸਾਡੀ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ। ਲੇਕਿਨ ਇਹ ਰਸ਼ੀਆ ਦੋਨੇ ਗਏ ਸੀਗੇ, ਇਸ ਕਰਕੇ ਮੈਂ ਚਾਹੁੰਦਾ ਸੀ 2-3 ਫੈਮਲੀਜ਼ ਹਰਿਆਣੇ ਦੀਆਂ ਸੀਗੀਆਂ, ਉਹ ਵੀ ਮੈਨੂੰ ਲੱਗਦਾ ਬਾਈ ਦਾ ਟਾਈਮ ਸ਼ਾਇਦ ਆ ਜਾਣਗੇ।